ਭੈਣ ਜੀ ਆਪਣੇ ਨਾਲ ਜਪਪ੍ਰੀਤ ਜੀ ਇਸ ਟਾਈਮ ਜੁੜ ਚੁੱਕੇ ਨੇ ਬੇਕਰਸਫੀਲਡ ਤੋਂ। ਇਹਨਾਂ ਨੂੰ ਰੀਸੈਂਟਲੀ ਕੈਲੀਫੋਰਨੀਆ ਦੀ ਕੈਪੀਟਲ ਦੇ ਵਿੱਚ ਉੱਥੇ ਸੱਦ ਕੇ ਕੈਪੀਟਲ ਦੇ ਵਿੱਚ ਸਨਮਾਨਿਤ ਕੀਤਾ ਗਿਆ। ਗਵਰਨਰ ਗੈਵਿਨ ਨਿਊਸਮ ਹੁਣਾਂ ਦੇ ਦੁਆਰਾ ਇਹਨਾਂ ਨੂੰ ਮੈਡਲ ਆਫ ਵੈਲਰ ਜਿਹੜਾ ਉਹ ਮਿਲਿਆ। ਇੱਕ 2023 ਦੇ ਮਾਮਲੇ ਦੇ ਵਿੱਚ ਇਹਨਾਂ ਨੇ ਜਾਨ ਬਚਾਈ ਸੀ। ਭੈਣ ਜੀ ਥੋੜਾ ਐਕਸਪਲੇਨ ਕਰਿਓ ਉਸ ਦਿਨ ਦੀ ਘਟਨਾ, ਜਿਸ ਇਵੈਂਟ ਦੇ ਲਈ ਤੁਹਾਨੂੰ ਇਹ ਘਟਨਾ ਦੇ ਲਈ ਇਹ ਸਨਮਾਨ ਮਿਲਿਆ ਆ, ਉਹ ਥੋੜਾ ਸਾਨੂੰ ਘਟਨਾ ਐਕਸਪਲੇਨ ਕਰੋ। ਇਹ ਕਦੋਂ ਦੀ ਘਟਨਾ ਸੀ, ਕਿਵੇਂ ਸੀਗੇ? ਇੱਕ ਇਨਵੈਸਟੀਗੇਸ਼ਨ ਫਿਨਿਸ਼ ਕਰਕੇ ਵਾਪਸ ਆਉਂਦੇ ਪਏ ਸੀਗੇ, ਸਡਨਲੀ ਕਾਫੀ ਵੱਡਾ ਸਟੋਰਮ ਆਇਆ 58 ਤੇ ਐਚਪੀ ਕੋਲੇ। ਕਾਫੀ 2-3 ਸੈਮੀ ਟਰੱਕ ਟਰਨਓਵਰ ਹੋਏ ਸੀਗੇ ਉੱਥੇ, ਤੇ ਉਹਦੇ ਨਾਲ 58 ਜਿਹੜਾ ਈਸਟ ਸੀਗਾ ਸਾਰਾ ਬਲੌਕ ਹੋਇਆ ਸੀ ਪਿੱਛੇ ਟ੍ਰੈਫਿਕ ਸਾਰੀ। ਕਿਉਂਕਿ ਆਪਣਾ ਥੋੜਾ ਹੁਣ ਇੱਥੇ ਤੁਹਾਨੂੰ ਪਤਾ ਵੀ ਕੈਲੀਫੋਰਨੀਆ 'ਚ ਸਨੋ ਘੱਟ ਪੈਂਦੀ ਆ, ਤਾਂ ਲੋਕਾਂ ਨੂੰ ਥੋੜੀ ਸਨੋ ਤੇ ਡਰਾਈਵਿੰਗ ਦੀ ਪ੍ਰੋਬਲਮ ਆਉਂਦੀ ਆ, ਬਿਲਕੁਲ ਨਾਰਮਲ ਆ। ਸੋ ਉਹਦੇ ਨਾਲ ਟਰੱਕ ਕਾਫੀ ਆਲਮੋਸਟ ਟਰਨਓਵਰ ਹੀ ਹੋਏ ਸੀਗੇ, ਤੇ ਗੱਡੀਆਂ ਕਾਫੀ ਸਕਿਡ ਹੋ ਰਹੀਆਂ ਸੀ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਕਾਫੀ ਗੱਡੀਆਂ ਇੱਕ ਦੂਜੇ 'ਚ ਹਿੱਟ ਹੋਈਆਂ ਸੀਗੀਆਂ। ਸਿਚੁਏਸ਼ਨ ਅਸੈਸ ਕੀਤੀ ਆਲਮੋਸਟ ਅਸੀਂ, ਆਈ ਥਿੰਕ ਵੀ ਵਰ ਦ ਲਾਸਟ ਕਾਰ ਜਿਹੜੀ ਅਸੀਂ ਉੱਥੋਂ ਨਿਕਲੇ। ਜਦੋਂ ਨੂੰ ਅਸੀਂ ਨਿਕਲੇ ਸੀਨ ਅਸੈਸ ਕਰਕੇ ਤਾਂ 4 ਜਾਣੇ ਸਾਡੇ ਕੋਲੇ ਆਏ ਕਿ ਸਾਨੂੰ ਹੈਲਪ ਚਾਹੀਦੀ ਹੈ, ਪਲੀਜ਼ ਤੁਸੀਂ ਸਾਡੀ ਹੈਲਪ ਕਰੋ। ਤੁਸੀਂ ਉਸ ਟਾਈਮ ਦੇ ਉੱਤੇ ਜਦੋਂ ਤੁਸੀਂ ਉਹਨਾਂ ਨੂੰ ਹੈਲਪ ਕਰ ਰਹੇ ਸੀ ਛੱਡਣ ਤੋਂ ਪਹਿਲਾਂ, ਤੁਸੀਂ ਕੋਈ ਹੋਰ ਪ੍ਰੋਸੀਜਰ ਵੀ ਉਹਨਾਂ ਤੇ ਕੁਝ ਕੀਤਾ? ਕੋਈ ਸੱਟ ਸੁੱਟ ਬੰਨੀ ਜਾਂ ਕੁਝ ਇਦਾਂ ਦੀ ਚੀਜ਼ ਵੀ ਕੁਝ ਕੀਤੀ? ਨਹੀਂ, ਉਹਨਾਂ ਦੇ ਮਤਲਬ ਇੰਟਰਨਲ ਇੰਜਰੀਜ਼ ਜ਼ਿਆਦਾ ਸੀ ਤੇ ਆਊਟਸਾਈਡ ਇੰਜਰੀਜ਼ ਇੰਨੀਆਂ ਨਹੀਂ। ਬਾਹਰੋਂ ਜਿੱਦਾਂ ਤੁਸੀਂ ਆਪਣੇ ਹੁੰਦਾ ਕਿ ਲੱਤ ਚੋਂ ਬਲੀਡ ਹੋ ਰਹੀ, ਆਊਟਬਲੀਡ ਨਹੀਂ ਸੀ ਹੈਗੀ ਉਹਨਾਂ ਦੇ। ਤੁਸੀਂ ਰਜਿਸਟਰਡ ਨਰਸ ਆ, ਤੁਸੀਂ ਉਹ ਰੈਕੋਗਨਾਈਜ਼ ਕੀਤਾ ਵੀ ਲਾਈਕ ਸਿਚੁਏਸ਼ਨ ਵੈਰੀ ਕ੍ਰਿਟੀਕਲ ਆ? ਹਾਂਜੀ, ਕਿਉਂਕਿ ਸਾਡਾ ਬੇਸਿਕਲੀ ਬਿਕਾਜ਼ ਅਸੀਂ ਪਹਿਲਾਂ ਕੰਮ ਕਰਦੇ ਰਹੇ ਹਾਂ ਬੈਡ ਸਾਈਡ ਤੋਂ, ਸਾਨੂੰ ਪਤਾ ਨੌਲੇਜ ਤਾਂ ਹੈਗੀ ਆ, ਪਰ ਹੁਣ ਸਾਡੀ ਜੌਬ ਹੈ ਜਿਹੜੀ ਅਸੀਂ ਸਿਰਫ ਪੇਪਰ ਵਰਕ ਦੀ ਜੌਬ ਕਰਦੇ ਹਾਂ, ਅਸੀਂ ਰਿਕੁਆਇਰਡ ਨਹੀਂ ਹੈਗੇ ਬੈਡ ਸਾਈਡ ਨਰਸਿੰਗ ਲਈ। ਸੋ ਤਾਂ ਕਰਕੇ ਆਪਾਂ ਐਕਸੀਡੈਂਟ ਦੇਖਦੇ ਆ, ਹੁੰਦੇ ਆ, ਉਦੋਂ ਤਾਂ ਬੰਦੇ ਨੂੰ ਇਹ ਮਨ 'ਚ ਹੁੰਦਾ ਯਾਰ ਮਸਾਂ ਟ੍ਰੈਫਿਕ 'ਚੋਂ ਨਿਕਲੇ, ਚੱਲ ਜਲਦੀ ਗੱਡੀ ਭਜਾਓ ਤੇ ਜਿਹੜਾ ਇੱਥੋਂ ਨਿਕਲੀਏ। ਤੁਹਾਡੇ ਮਨ 'ਚ ਉਦੋਂ ਕੀ ਆਇਆ, ਜਾਂ ਤੁਹਾਡੇ ਨਾਲ ਜਿਹੜੇ ਸੀਗੇ ਕੀ ਮਨ 'ਚ ਆਇਆ ਵੀ ਤੁਸੀਂ ਰੋਕ ਕੇ ਦੇਖੀਏ? ਤਾਂ ਆਪਾਂ ਸਿੱਖਿਆ ਆਪਣੀ ਇਨਸਾਨੀਅਤ, ਤੇ ਆਪਾਂ ਨੂੰ ਗੁਰੂਆਂ ਨੇ ਹੀ ਸਿਖਾਇਆ ਵੀ ਹਰ ਦੀ ਮਦਦ ਕਰੋ। ਪਹਿਲੀ ਗੱਲ ਤਾਂ ਇਹ ਆ ਹਨਾ, ਜਿਹੜੀ ਕਿ ਮੈਂ ਸੋਚੀ, ਮੇਰੇ ਨਾਲ ਦੇ ਸੀਗੇ ਉਹਨਾਂ ਨੇ ਵੀ ਇਹੀ ਸੋਚਿਆ ਵੀ ਇਨਸਾਨੀਅਤ ਆ। ਦੂਜੀ ਗੱਲ, ਆਪਾਂ ਨਰਸਸ ਆ, ਸਾਡੀ ਟ੍ਰੇਨਿੰਗ ਇਹ ਹੈ ਵੀ ਆਪਾਂ ਨੂੰ ਕਰਨਾ ਪੈਣਾ। ਮਤਲਬ ਅਸੀਂ ਹੋਰ ਵੀ ਕਰਨਾ ਚਾਹੁੰਦੇ ਸੀ, ਹੋਰ ਲੋਕਾਂ ਦੀ ਵੀ ਮਦਦ ਕਰਨਾ ਚਾਹੁੰਦੇ ਸੀ, ਪਰ ਸਾਡੇ ਕੋਲ ਇੱਕ ਤਾਂ ਆਪਸ਼ਨਸ ਹੈ ਨਹੀਂ ਸੀਗੇ, ਰਿਸੋਰਸਸ ਸਾਡੇ ਕੋਲ ਨਹੀਂ ਸੀ ਵੀ ਅਸੀਂ ਜਿੰਨਾ ਕਰ ਸਕਦੇ ਸੀਗੇ। ਹਾਂਜੀ, ਕਿਉਂਕਿ ਜੇ ਅਸੀਂ ਵਾਪਸ ਜਾਂਦੇ ਸੀਗੇ, ਪ੍ਰੋਬਲਮ ਇਹ ਸੀ ਅਸੀਂ ਖੁਦ ਸਟਕ ਹੁੰਦੇ ਸੀ ਤੇ ਅਸੀਂ ਵੀ ਨਹੀਂ ਸੀ ਬਚਣਾ ਹੈਗਾ। ਤੁਹਾਨੂੰ ਫਿਰ ਕਦੋਂ ਪਤਾ ਲੱਗਾ ਵੀ ਇਹ ਮੈਡਲ ਆਫ ਵੈਲਰ ਦੇ ਲਈ ਤੁਹਾਨੂੰ ਰੈਕੋਗਨਾਈਜ਼ ਕੀਤਾ ਗਿਆ ਆ? ਕਿਉਂਕਿ ਇਸ ਵਾਰ 13 ਜਣਿਆਂ ਨੂੰ ਜਿਹੜਾ ਉਹ ਮਿਲਿਆ ਆ, ਸੋ ਤੁਹਾਨੂੰ ਕਦੋਂ ਪਤਾ ਲੱਗਾ ਸੀਗਾ ਵੀ ਤੁਹਾਡੀ ਇਸ ਚੀਜ਼ ਦੇ ਲਈ ਜਿਹੜਾ ਮੈਡਲ ਆਫ ਵੈਲਰ ਤੁਹਾਨੂੰ ਮਿਲਣਾ? ਸਾਨੂੰ ਅਪ੍ਰੈਲ ਦੇ ਵਿੱਚ ਦੱਸਿਆ ਗਿਆ। ਲਿਖ ਕੇ ਘੱਲਿਆ ਜਾਂਦਾ ਜਾਂ ਆਟੋਮੈਟਿਕਲੀ? ਇਹ ਕਿੱਦਾਂ ਹੁੰਦਾ, ਪ੍ਰੋਸੈਸ ਕੀ ਹੁੰਦਾ ਇਹਦਾ? ਇਹਦੇ ਲਈ ਤੁਸੀਂ ਇੱਕ ਤਾਂ ਕੈਲੀਫੋਰਨੀਆ ਡਿਪਾਰਟਮੈਂਟ ਦੇ EMPLOYEES ਚਾਹੀਦੇ ਆ, ਜਿਵੇਂ ਹੁਣ ਸਟੇਟ EMPLOYEES ਆ। ਇਹ ਮੇਨਲੀ ਤਾਂ ਆਰਮੀ ਦਾ ਅਵਾਰਡ ਆ, ਜਿਹੜੇ ਆਰਮੀ EMPLOYEES ਨੂੰ ਮਿਲਦਾ ਆ। ਕੁਛ ਸਾਡੇ ਨਾਲ ਸੀਗੇ CHP ਦੇ, ਉਹਨਾਂ ਨੂੰ ਮਿਲਦਾ ਆ। ਹਾਂਜੀ, ਮੇਨਲੀ ਇਹ ਹੀਰੋਇਜ਼ਮ ਦਾ ਅਵਾਰਡ ਆ ਵੀ ਜਿਹੜਾ ਤੁਹਾਡੀ ਜੌਬ ਰਿਕੁਆਇਰ ਨਹੀਂ ਕਰਦੀ, ਤੁਸੀਂ ਉਹਦੇ ਤੋਂ ਅਬਵ ਐਂਡ ਬਿਯੋਂਡ ਸਰਵਿਸਿਜ਼ ਕਰਦੇ ਆ। ਹਾਂਜੀ, ਸੋ ਜਿਹੜਾ ਤੁਹਾਨੂੰ ਲੋੜ ਨਹੀਂ, ਪਰ ਤੁਸੀਂ ਮਤਲਬ ਬੇਸਿਕਲੀ ਇਨਸਾਨੀਅਤ ਲਈ ਕਰਦੇ ਹੋ, ਆਪਣੇ ਗੁਰੂਆਂ ਨੇ ਸਿਖਾਇਆ ਆ, ਉਹ ਚੀਜ਼ ਆ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਸਾਡੇ ਨਾਲ ਬਹੁਤ ਹੀ ਵਿਸ਼ੇਸ਼ ਮਹਿਮਾਨ ਜਿਹੜੇ ਉਹ ਜੁੜੇ ਨੇ, ਤੇ ਵਿਸ਼ੇਸ਼ ਇਸ ਲਈ ਆ ਵੀ ਇਹਨਾਂ ਦੀਆਂ ਧੁੰਮਾਂ ਸੈਕਰਾਮੈਂਟੋ ਤੱਕ, ਕੈਪੀਟਲ ਤੱਕ ਜਿਹੜੀਆਂ ਉਹ ਪਈਆਂ ਆ। ਭੈਣ ਜੀ ਆਪਣੇ ਨਾਲ ਜਪਪ੍ਰੀਤ ਜੀ ਇਸ ਟਾਈਮ ਜੁੜ ਚੁੱਕੇ ਨੇ ਬੇਕਰਸਫੀਲਡ ਤੋਂ। ਇਹਨਾਂ ਨੂੰ ਰੀਸੈਂਟਲੀ ਕੈਲੀਫੋਰਨੀਆ ਦੀ ਕੈਪੀਟਲ ਦੇ ਵਿੱਚ ਉੱਥੇ ਸੱਦ ਕੇ ਕੈਪੀਟਲ ਦੇ ਵਿੱਚ ਸਨਮਾਨਿਤ ਕੀਤਾ ਗਿਆ। ਗਵਰਨਰ ਗੈਵਿਨ ਨਿਊਸਮ ਹੁਣਾਂ ਦੇ ਦੁਆਰਾ ਇਹਨਾਂ ਨੂੰ ਮੈਡਲ ਆਫ ਵੈਲਰ ਜਿਹੜਾ ਉਹ ਮਿਲਿਆ। ਇੱਕ 2023 ਦੇ ਮਾਮਲੇ ਦੇ ਵਿੱਚ ਇਹਨਾਂ ਨੇ ਜਾਨ ਬਚਾਈ ਸੀ। ਆਪਣੇ ਇੱਕ ਸਿਵਿਲੀਅਨ ਹੁੰਦੇ ਹੋਏ ਇੱਕ ਅਜਿਹਾ ਕਾਰਜ ਜਿਹੜਾ ਕੀਤਾ ਜਿਸ ਦੇ ਨਾਲ ਜਾਨਾਂ ਬਚੀਆਂ, ਜਾਨ ਬਚੀ, ਤੇ ਉਸ ਇਹਨਾਂ ਦੇ ਦੁਆਰਾ ਗੁੱਡ ਸਮਾਰਟੀਅਨ ਬਿਹੇਵੀਅਰ ਦੇ ਲਈ, ਇੱਕ ਵਧੀਆ ਕੰਮ ਕਰਨ ਦੇ ਲਈ ਇਹਨਾਂ ਨੂੰ ਸਨਮਾਨਿਤ ਹੁਣ ਕੀਤਾ ਗਿਆ ਆ। ਸੋ ਭੈਣ ਜੀ ਜਪਪ੍ਰੀਤ ਜੀ, ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA
ਦੇਖਭਾਲ ਦੇਖਣ ਲਈ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭੈਣ ਜੀ ਬਹੁਤ-ਬਹੁਤ ਪਹਿਲਾਂ ਤਾਂ ਮੁਬਾਰਕਾਂ ਆਪ ਨੂੰ ਵੀ ਤੁਹਾਨੂੰ ਬਹੁਤ ਹੀ ਇੱਕ ਕਹਿ ਸਕਦੇ ਆ ਵੀ ਹਾਈਐਸਟ ਸਿਵਿਲੀਅਨ ਅਵਾਰਡਸ ਦੇ ਵਿੱਚੋਂ ਇੱਕ ਜਿਹੜਾ ਅਵਾਰਡ ਤੁਹਾਨੂੰ ਸਟੇਟ ਆਫ ਕੈਲੀਫੋਰਨੀਆ ਨੇ ਉਸ ਦੇ ਨਾਲ ਸਨਮਾਨਿਤ ਕੀਤਾ ਹੈ। ਬਹੁਤ-ਬਹੁਤ ਮੁਬਾਰਕਾਂ ਹੋਣ ਜੀ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਹਾਂਜੀ। ਭੈਣ ਜੀ ਥੋੜ੍ਹਾ ਐਕਸਪਲੇਨ ਕਰਿਓ ਉਸ ਦਿਨ ਦੀ ਘਟਨਾ। ਇਹ ਜਿਸ ਇਵੈਂਟ ਦੇ ਲਈ ਤੁਹਾਨੂੰ ਇਹ ਘਟਨਾ ਦੇ ਲਈ ਇਹ ਸਨਮਾਨ ਮਿਲਿਆ ਆ, ਉਹ ਥੋੜ੍ਹਾ ਸਾਨੂੰ ਘਟਨਾ ਐਕਸਪਲੇਨ ਕਰੋ। ਇਹ ਕਦੋਂ ਦੀ ਘਟਨਾ ਸੀ? ਕਿਵੇਂ ਸੀਗੇ? ਮੈਨੂੰ ਇੰਨਾ ਪਤਾ ਹੈ ਵੀ ਤੁਸੀਂ ਡਿਪਾਰਟਮੈਂਟ ਆਫ ਹੈਲਥ ਦੇ ਨਾਲ ਕੈਲੀਫੋਰਨੀਆ CDPH ਦੇ ਨਾਲ ਜਿਹੜਾ ਮਿਲ ਕੇ ਕੰਮ ਕਰਦੇ ਆ। ਸੋ ਥੋੜ੍ਹਾ ਐਕਸਪਲੇਨ ਕਰੋ ਕਦੋਂ ਦਾ ਟਾਈਮ ਸੀ? ਕੀ ਘਟਨਾ ਜਿਹੜੀ ਉਹ ਵਾਪਰੀ ਸੀਗੀ ਉੱਥੇ? ਇਹ ਆਲਮੋਸਟ 2 ਸਾਲ ਹੋ ਗਏ, ਫਰਵਰੀ 22 2023 ਦੀ ਗੱਲ ਆ। ਮੈਂ ਤੇ ਮੇਰੇ ਨਾਲ ਮੇਰੇ ਡਿਪਾਰਟਮੈਂਟ ਦੇ ਇੱਕ ਹੋਰ ਪਰਸਨ ਸੀਗੇ। ਅਸੀਂ ਰਿਜਕ੍ਰੈਸਟ ਤੋਂ ਵਾਪਿਸ ਆ ਰਹੇ ਸੀਗੇ ਤੇ ਕਾਫੀ ਵੱਡਾ ਸਨੋਸਟੋਰਮ ਆਇਆ ਸੀ। ਉੱਥੋਂ ਇੱਕ ਇਨਵੈਸਟੀਗੇਸ਼ਨ ਫਿਨਿਸ਼ ਕਰਕੇ ਵਾਪਿਸ ਆਉਂਦੇ ਪਏ ਸੀਗੇ ਠੀਕ ਹੈ। ਤੇ ਸਡਨਲੀ ਕਾਫੀ ਵੱਡਾ ਸਨੋਸਟੋਰਮ ਆਇਆ 58 THP ਕੋਲੇ। ਠੀਕ ਤੇ ਹੈ। ਕਾਫੀ ਮਤਲਬ ਅਰਾਊਂਡ 4 ਪੌਣੇ 4 ਦਾ ਟਾਈਮ ਹੋਣਾ ਆ। ਐਗਜ਼ੈਕਟ ਟਾਈਮ ਤਾਂ ਮੈਨੂੰ ਹੁਣ ਯਾਦ ਨਹੀਂ ਹੈਗਾ। ਤੇ ਕਾਫੀ 2-3 ਸੈਮੀ ਟਰੱਕ ਟਰਨਓਵਰ ਹੋਏ ਸੀਗੇ ਉੱਥੇ ਤੇ ਉਹਦੇ ਨਾਲ 58 ਜਿਹੜਾ ਈਸਟ ਸੀਗਾ ਸਾਰਾ ਬਲੌਕ ਹੋਇਆ ਸੀ ਪਿੱਛੇ ਟ੍ਰੈਫਿਕ ਸਾਰੀ। ਕਿਉਂਕਿ ਆਪਣਾ ਥੋੜਾ ਹੁਣ ਇੱਥੇ ਤੁਹਾਨੂੰ ਪਤਾ ਵੀ ਕੈਲੀਫੋਰਨੀਆ 'ਚ ਸਨੋ ਘੱਟ ਪੈਂਦੀ ਆ ਤਾਂ ਲੋਕਾਂ ਨੂੰ ਹਾਂਜੀ। ਥੋੜੀ ਸਨੋ ਤੇ ਡਰਾਈਵਿੰਗ ਦੀ ਪ੍ਰੋਬਲਮ ਆਉਂਦੀ ਆ, ਬਿਲਕੁਲ। ਨਾਰਮਲ ਆ। ਸੋ ਉਹਦੇ ਨਾਲ ਟਰੱਕ ਕਾਫੀ ਆਲਮੋਸਟ ਟਰਨਓਵਰ ਹੀ ਹੋਏ ਸੀਗੇ ਤੇ ਗੱਡੀਆਂ ਕਾਫੀ ਸਕਿਡ ਹੋ ਰਹੀਆਂ ਸੀ। ਜਦੋਂ ਨੂੰ ਅਸੀਂ ਉੱਥੇ ਪਹੁੰਚੇ ਤਾਂ ਕਾਫੀ ਗੱਡੀਆਂ ਇੱਕ ਦੂਜੇ 'ਚ ਹਿੱਟ ਹੋਈਆਂ ਸੀਗੀਆਂ। ਸਿਚੁਏਸ਼ਨ ਅਸੈਸ ਕੀਤੀ ਆਲਮੋਸਟ ਅਸੀਂ ਆਈ ਥਿੰਕ ਵੀ ਵਰ ਦ ਲਾਸਟ ਕਾਰ ਜਿਹੜੀ ਅਸੀਂ ਉੱਥੋਂ ਨਿਕਲੇ। ਓਕੇ। ਜਦੋਂ ਨੂੰ ਅਸੀਂ ਨਿਕਲੇ ਸੀਨ ਅਸੈਸ ਕਰਕੇ ਤਾਂ 4 ਜਾਣੇ ਸਾਡੇ ਕੋਲੇ ਆਏ ਕਿ ਸਾਨੂੰ ਹੈਲਪ ਚਾਹੀਦੀ ਹੈ, ਪਲੀਜ਼ ਤੁਸੀਂ ਸਾਡੀ ਹੈਲਪ ਕਰੋ। ਓਕੇ। ਇੰਗਲਿਸ਼ 'ਚ ਪਹਿਲਾਂ ਤਾਂ ਉਹਨਾਂ ਨੇ ਅਪਰੋਚ ਕੀਤਾ ਤੇ ਅਸੀਂ ਜਦੋਂ ਵਰ ਲਾਈਕ ਸ਼ੋਰ ਅਸੀਂ ਤੁਹਾਡੀ ਹੈਲਪ ਕਰਦੇ ਹਾਂ, ਕੀ ਤੁਹਾਨੂੰ ਹੈਲਪ ਚਾਹੀਦੀ ਆ? ਤੇ ਸਾਡੇ ਕੋਲ ਸਟੇਟ ਕਾਰ ਹੀ ਸੀਗੀ। ਤਾਂ ਕਹਿੰਦੇ ਵੀ ਇਹਨਾਂ ਨੂੰ ਹਸਪੀਟਲ ਡ੍ਰੌਪ ਆਫ ਕਰ ਦਿਓ, ਅਸੀਂ ਤੁਹਾਨੂੰ ਮਨੀ ਦਿੰਨੇ ਆ। ਇੱਦਾਂ ਕਰਦੇ ਆ। ਅਸੀਂ ਕਿਹਾ ਵੀ ਸਾਨੂੰ ਮਨੀ ਨਹੀਂ ਚਾਹੀਦੀ ਬਟ ਸ਼ੋਰ ਅਸੀਂ ਤੁਹਾਡੀ ਹੈਲਪ ਕਰਦੇ ਹਾਂ। ਅਸੀਂ ਚਲੋ ਐਜ਼ ਸਾਡਾ ਪ੍ਰੋਟੋਕਾਲ ਹੁੰਦਾ ਆ ਕਿ ਸਟੇਟ EMPLOYEES ਸਟੇਟ ਕਾਰ ਦੇ ਵਿੱਚ ਤੁਸੀਂ ਸਿਰਫ ਸਟੇਟ EMPLOYEES ਹੀ ਕਵਰ ਹੁੰਨੇ ਆ, ਠੀਕ ਹੈ। ਬਾਕੀ ਸਿਵਿਲੀਅਨਸ ਕਵਰ ਨਹੀਂ ਹੁੰਦੇ। ਐਜ਼ ਤੁਹਾਨੂੰ ਪਤਾ ਇੰਸ਼ੋਰੈਂਸ ਪਾਲਿਸੀਜ਼ ਆਪਣੀਆਂ ਜਿੱਦਾਂ ਹੁੰਦੀਆਂ ਸਾਰੀਆਂ ਬਿਲਕੁਲ ਜੀ। US ਦੇ ਵਿੱਚ। ਤੇ ਚਲੋ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ, ਅਸੀਂ ਆਪਦਾ ਪ੍ਰੋਟੋਕਾਲ ਫੋਲੋ ਕੀਤਾ ਸਾਰਾ। ਐਂਬੂਲੈਂਸ ਨੇ ਕੋਈ ਸਾਨੂੰ ਐਸਟੀਮੇਟਡ ਟਾਈਮ ਨਹੀਂ ਦਿੱਤਾ ਕਿਉਂਕਿ ਫ੍ਰੀਵੇ ਸਾਰਾ ਬੈਕਅਪ ਹੋਇਆ ਸੀਗਾ। ਠੀਕ ਹੈ। ਤੇ ਅਸੀਂ ਐਜ਼ ਆਮ ਮੈਂ ਵੀ ਰਜਿਸਟਰਡ ਨਰਸ, ਮੇਰੇ ਪਾਰਟਨਰ ਵੀ ਰਜਿਸਟਰਡ ਨਰਸ ਸੀਗੇ। ਠੀਕ ਹੈ। ਅਸੀਂ ਪਰਸਨ ਨੂੰ ਬੇਸਿਕ ਅਸੈਸ ਕੀਤਾ ਤਾਂ ਸਾਨੂੰ ਲੱਗਾ ਵੀ ਅਸੀਂ ਜ਼ਿਆਦਾ ਵੇਟ ਨਹੀਂ ਕਰ ਸਕਦੇ ਐਂਬੂਲੈਂਸ ਦੀ, ਕਿਉਂਕਿ ਉਹਨਾਂ ਦੇ ਜਿਹੜਾ ਪਰਸਨ ਸੀਗਾ ਉਹਨਾਂ ਦੇ ਲਿਪਸ ਬਲੂ ਹੋ ਚੁੱਕੇ ਸੀਗੇ, ਉਹਨਾਂ ਦੇ ਵਾਓ। ਈਅਰ ਬਲੀਡ ਤੇ ਬ੍ਰੇਨ ਸਮੈਸ਼ ਸੀਗਾ, ਉਹਨਾਂ ਦੀਆਂ ਬੋਨਸ ਬਾਹਰ ਨਿਕਲੀਆਂ ਹੋਈਆਂ ਸੀ, ਪ੍ਰੋਟਿਊਡ ਹੋ ਰਹੀਆਂ ਸੀਗੀਆਂ ਕਾਫੀ। ਮਤਲਬ ਉਹਨਾਂ ਦੀ ਕੰਡੀਸ਼ਨ ਇਹ ਸੀਗੀ ਕਿ ਵੇਟ ਨਹੀਂ ਕਰ ਸਕਦੇ ਸੀ ਆਪਾਂ। ਇਹ ਸੈਮੀ ਟਰੱਕ ਦਾ ਡਰਾਈਵਰ ਸੀਗਾ ਜਿਹਦੇ ਨਾਲ ਵੱਜੇ ਸੀਗੇ ਉਹਨਾਂ ਵਿੱਚੋਂ ਕੋਈ ਗੱਡੀ ਵਾਲੇ ਸੀਗੇ? ਉਦੋਂ ਨਹੀਂ, ਉਹ ਐਕਚੁਅਲੀ ਕੀ ਹੋਇਆ ਸਾਨੂੰ ਬਾਅਦ ਚ ਪਤਾ ਲੱਗਿਆ ਕਿ ਉਹ ਇੰਡੀਆ ਤੋਂ ਰੀਸੈਂਟਲੀ ਆਏ ਸੀਗੇ। ਅੱਛਾ। ਉਸ ਟਾਈਮ ਸਾਨੂੰ ਨਹੀਂ ਸੀ ਪਤਾ ਕਿ ਉਹ ਅੱਛਾ, ਇੰਡੀਅਨ ਆ। ਉਹ ਪੰਜਾਬੀ ਮੂਲ ਦੀ ਸੀਗੇ ਕਿ? ਪੰਜਾਬੀ ਮੂਲ ਦੇ ਸੀਗੇ, ਹਾਂਜੀ। ਬਾਅਦ ਚੋਂ ਅੱਛਾ। ਪਤਾ ਲੱਗਿਆ ਸਾਨੂੰ, ਉਦੋਂ ਨਹੀਂ ਹਾਂ, ਹਾਂ, ਦੇਖਿਆ ਹਾਂ। ਸੀ। ਤਾਂ ਉਹ ਐਕਚੁਅਲੀ ਰੀਸੈਂਟਲੀ ਇੰਡੀਆ ਤੋਂ ਆਏ ਸੀ, ਬੇਕਰਸਫੀਲਡ ਹੀ ਸੀਗੇ ਤੇ ਆਪਣੇ ਕਜ਼ਨ ਨੂੰ ਕਹਿੰਦੇ ਕਿ ਮੈਂ ਘਰੇ ਬੋਰ ਹੋ ਰਿਹਾ ਤੇ ਚਲੋ ਮੈਂ ਤੁਹਾਡੇ ਨਾਲ ਚੱਲਦਾ ਆ। ਓਕੇ। ਬੇਕਰਸਫੀਲਡ ਤੋਂ ਚੱਲੇ ਤੇ ਘੰਟੇ ਬਾਅਦ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹ ਸਿਰਫ ਰਾਈਡ ਕਰ ਰਹੇ ਸੀ ਟਰੱਕ ਦੇ ਵਿੱਚ। ਤੇ ਠੀਕ ਆ। ਉਹਨਾਂ ਨੇ ਚਲੋ ਬੈਕ ਸੀਟ ਤੇ ਸਾਡੇ ਨਾਲ ਪਾਇਆ ਤੇ ਉਹਨਾਂ ਦੇ ਕਜ਼ਨ ਆਈ ਥਿੰਕ ਤਾਇਆ ਜੀ ਦਾ ਬੇਟਾ ਨਾਲ ਸੀਗਾ ਤੇ ਉਹਨਾਂ ਨੇ ਚਲੋ ਅਸੀਂ ਉਹਨਾਂ ਨੂੰ ਹਸਪੀਟਲ ਡ੍ਰੌਪ ਆਫ ਕਰਤਾ ਉੱਥੇ ਜਿਹੜਾ ਆਪਣਾ 58 ਤੇ ਪੈਂਦਾ। ਉਹ ਸਿਰਫ ਐਮਰਜੈਂਸੀ ਸਰਵਿਸਿਜ਼ ਹੀ ਦਿੰਦੇ ਆ। ਠੀਕ ਹੈ। ਤੇ ਉੱਥੇ ਅਸੀਂ ਡ੍ਰੌਪ ਆਫ ਕਰਕੇ ਚਲੋ ਅਸੀਂ ਉਹਨਾਂ ਨੂੰ ਆਪਦੇ ਕਾਰਡ ਦਿੱਤੇ, ਉਹਨਾਂ ਦੇ ਕਜ਼ਨ ਨੂੰ ਅਸੀਂ ਕਿਹਾ ਵੀ ਕੋਈ ਹੋਰ ਹੈਲਪ ਚਾਹੀਦੀ ਹੈ ਤੁਸੀਂ ਸਾਨੂੰ ਦੱਸ ਦਿਓ। ਉਹ ਕਹਿੰਦੇ ਵੀ ਨਹੀਂ, ਅਸੀਂ ਹਸਪੀਟਲ ਪਹੁੰਚ ਗਏ ਹਾਂ ਤੇ ਅਸੀਂ ਇਸ ਤੋਂ ਬਾਅਦ ਆਪਦਾ ਜਦੋਂ ਉਹਨਾਂ ਨੇ ਕਾਰਡ ਪਾਇਆ ਸੀ ਮੈਂ ਉਦੋਂ ਨੋਟਿਸ ਕੀਤਾ ਕਿ ਉਹਨਾਂ ਦੇ ਕੜਾ ਪਾਇਆ ਹੋਇਆ। ਠੀਕ ਉਸ ਆ। ਓਕੇ। ਟਾਈਮ ਆਈ ਰਿਅਲਾਈਜ਼ ਕਿ ਆਪਣੇ ਪੰਜਾਬੀ ਮੋਲ ਦੇ ਆ। ਫਿਰ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਵੀ ਹਾਂਜੀ ਇੱਦਾਂ ਨਵੇਂ ਆਏ ਆ, ਸਿਚੁਏਸ਼ਨ ਆ। ਉੱਥੋਂ ਪਤਾ ਲੱਗਿਆ ਸਾਨੂੰ। ਤੇ ਮੇਰੇ ਜਿਹੜੇ ਨਾਲ ਸੀਗੇ ਉਹ ਪੰਜਾਬੀ ਮੋਲ ਦੇ ਨਹੀਂ ਹੈਗੇ, ਉਹ ਮੈਕਸੀਕਨ ਆ। ਅੱਛਾ, ਠੀਕ ਹੈ ਜੀ। ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਇਹਨਾਂ ਨੂੰ ਥੋੜਾ ਹੌਸਲਾ ਦਿਓ, ਆਪਾਂ ਚਲੋ ਇਹਨਾਂ ਨੂੰ ਜੋ ਕਰ ਸਕਦੇ ਹਾਂ। 10-15 ਮਿੰਟ ਦੀ ਡਰਾਈਵ ਸੀਗੀ ਐਕਸੀਡੈਂਟ ਸੀਨ ਤੋਂ ਹਸਪੀਟਲ ਦੀ। ਠੀਕ ਤੇ ਹੈ। ਚਲੋ ਅਸੀਂ ਡ੍ਰੌਪ ਆਫ ਕਰਕੇ ਤੇ ਅਸੀਂ ਵੀ ਵਾਪਸ ਆਫਿਸ ਪਹੁੰਚਣਾ ਸੀਗਾ ਕਿਉਂਕਿ ਔਨ ਡਿਊਟੀ ਸੀਗੇ ਅਸੀਂ ਉਸ ਟਾਈਮ ਤੇ।
ਤੇ ਹਸਪੀਟਲ ਅਸੀਂ ਉਹਨਾਂ ਨੂੰ ਡ੍ਰੌਪ ਆਫ ਕੀਤਾ ਤੇ ਅਸੀਂ ਚਲੋ ਜੌਬ ਤੇ ਰਿਪੋਰਟ ਕੀਤਾ ਤੇ ਥੋੜ੍ਹਾ ਜਿਹਾ ਤਾਂ ਤੁਹਾਨੂੰ ਪਤਾ ਜੌਬ ਤੇ ਹੁੰਦਾ ਹੀ ਆ ਵੀ ਤੁਸੀਂ ਇੰਸ਼ੋਰੈਂਸ ਕਵਰ ਨਹੀਂ ਹੈਗੀ, ਰਿਪੋਰਟ ਇੰਸੀਡੈਂਟ ਸਾਰੀਆਂ ਚਲੋ ਹੋ ਕਰਨੀਆਂ ਗਈਆਂ, ਪੈਂਦੀਆਂ। ਰਿਪੋਰਟਿੰਗ ਡਨ ਹੋਈ। ਹੂੰ, ਉਸ ਤੋਂ ਬਾਅਦ ਫਿਰ ਮੈਂ ਘਰ ਆ ਕੇ ਫੈਮਿਲੀ ਨਾਲ ਸ਼ੇਅਰ ਕੀਤਾ ਕਿ ਅੱਜ ਆਹ ਸਿਚੁਏਸ਼ਨ ਹੋਈ। ਕਹਿੰਦੇ ਵੀ ਤੁਸੀਂ ਚਲੋ ਉਹਨਾਂ ਨੂੰ ਫਾਲੋ ਅਪ ਕਰੋ, ਕੀ ਹੋਇਆ? ਤੇ ਹੂੰ। ਫਾਲੋ ਅਪ ਕੀਤਾ ਫਿਰ ਉਹਨਾਂ ਨੇ ਸਾਨੂੰ ਦੱਸਿਆ ਕਿ ਡਾਕਟਰਸ ਨੇ ਕਿਹਾ ਸੀ ਜੇ ਵੀ 2-3 ਮਿੰਟ ਹੋਰ ਨਾ ਪਹੁੰਚਦੇ ਦੈਨ ਹੀ ਵੁਡ ਹੈਵ ਪਾਸਡ ਅਵੇ। ਓਹ ਵਾਓ! ਤੇ ਜਦੋਂ ਅਸੀਂ ਡ੍ਰੌਪ ਆਫ ਕੀਤਾ ਨੋਟਿਸ ਅਸੀਂ ਉਦੋਂ ਕੀਤਾ ਕਿ ਐਂਬੂਲੈਂਸ ਹਾਲੇ ਹਸਪੀਟਲ ਹੀ ਸੀਗੀ। ਉਹਨਾਂ ਨੂੰ ਅੱਛਾ, ਮਤਲਬ ਅੱਛਾ ਰਸਤਾ ਜਦੋਂ ਹੀ ਨਹੀਂ ਤੁਸੀਂ ਕਾਲ ਕਰ ਚੁੱਕੇ ਹੋਏ ਸੀ ਅਜੇ ਕੁਛ ਉਹ ਤੁਰੇ ਵੀ ਨਹੀਂ ਸੀ ਅਜੇ ਉੱਥੋਂ? ਨਹੀਂ, ਕਿਉਂਕਿ ਉਹਨਾਂ ਨੂੰ ਜਦੋਂ ਅਸੀਂ 58 ਤੋਂ ਉਤਰੇ ਬੇਕਰਸਫੀਲਡ ਪਹੁੰਚੇ ਆ, 58 ਸਾਰਾ ਬੈਕਅਪ ਸੀ, ਮਲਟੀਪਲ ਐਕਸੀਡੈਂਟਸ ਸੀਗੇ ਤੇ ਐਂਬੂਲੈਂਸ ਹਾਲੇ ਹਸਪੀਟਲ ਹੀ ਸੀ, ਉਹਨਾਂ ਕੋਲ ਰਸਤਾ ਇਹ ਹੈ ਨਹੀਂ ਸੀ ਪਹੁੰਚਣ ਦਾ। ਇਤਿਹਾਚਪੀ ਦੇ ਵਿੱਚ ਸੀਗਾ ਜਿਹੜਾ ਹਸਪੀਟਲ ਸੀਗਾ ਹਾਂਜੀ, ਐਮਰਜੈਂਸੀ ਹਸਪੀਟਲ? ਅੱਛਾ। ਹਾਂਜੀ ਤੇ ਐਚਪੀ ਦੇ ਵਿੱਚ ਆ ਤੇ ਉਹ ਸੋ ਸਿਰਫ ਐਮਰਜੈਂਸੀ ਸਰਵਿਸਿਜ਼ ਦਿੰਦੇ ਆ, ਸੋ ਉਹਨਾਂ ਕੋਲ ਉੱਥੋਂ ਕੋਈ ਸਪੈਸ਼ਲਾਈਜ਼ੇਸ਼ਨ ਹੈ ਨਹੀਂ। 10-15 ਮੀਲ ਦੂਰ ਸੀ ਜਾਂ ਘੱਟ ਸੀ ਜਾਂ ਵੱਧ ਸੀ ਜਿੱਥੋਂ ਇਹ ਜਿਹੜਾ ਅ, ਇਨਸੀਡੈਂਟ ਤੋਂ ਆਈ ਮੀਨ ਸਨੋ ਕਰਕੇ ਸਾਨੂੰ 10-15 ਮਿੰਟ ਦੀ ਡਰਾਈਵ ਲੱਗ ਗਈ ਕਿਉਂਕਿ ਮੇਬੀ ਸਨੋ ਘੱਟ ਬਹੁਤ ਜ਼ਿਆਦਾ ਘੱਟ ਸੀਗੀ। ਹੋਵੇ? ਹਾਂਜੀ, ਠੀਕ ਆ। ਮਾਈਲੇਜ ਤਾਂ ਹੂੰ, ਹੂੰ। ਘੱਟ ਹੋਊਗੀ ਪਰ ਹੂੰ, ਹੂੰ, ਸਨੋ ਹੂੰ। ਕਰਕੇ ਥੋੜਾ ਇੱਕ ਉਹ ਇਨਸੀਡੈਂਟ ਸੀਗਾ ਤਾਂ ਬਹੁਤ ਬਿਲਕੁਲ। ਕੇਅਰਫੁਲੀ ਡਰਾਈਵ ਕਰਨਾ ਪਿਆ ਸਾਨੂੰ ਥੋੜਾ ਹੂੰ, ਜਿਹਾ ਹੂੰ, ਹਨਾ, ਹੂੰ। ਤਾਂ ਤੁਸੀਂ ਇੰਨਾ ਕੋਈ ਟਾਈਮ ਲੱਗ ਗਿਆ। ਤੁਸੀਂ ਉਸ ਟਾਈਮ ਦੇ ਉੱਤੇ ਜਦੋਂ ਤੁਸੀਂ ਉਹਨਾਂ ਨੂੰ ਹੈਲਪ ਕਰ ਰਹੇ ਸੀ ਛੱਡਣ ਤੋਂ ਪਹਿਲਾਂ ਤੁਸੀਂ ਕੋਈ ਹੋਰ ਪ੍ਰੋਸੀਜਰ ਵੀ ਉਹਨਾਂ ਦੇ ਉੱਤੇ ਕੁਛ ਕੀਤਾ? ਕੋਈ ਸੱਟ-ਸੁੱਟ ਬੰਨ੍ਹੀ ਜਾਂ ਕੁਛ ਏਦਾਂ ਦੀ ਚੀਜ਼ ਵੀ ਕੁਛ ਕੀਤੀ? ਨਹੀਂ ਉਹਨਾਂ ਦੇ ਮਤਲਬ ਇੰਟਰਨਲ ਇੰਜਰੀਜ਼ ਜ਼ਿਆਦਾ ਸੀਗੀਆਂ ਜ਼ਿਆਦਾ ਤੇ ਸੀਗੀ ਆਊਟਸਾਈਡ ਇੰਜਰੀਜ਼ ਇੰਨੀਆਂ ਨਹੀਂ, ਮਤਲਬ ਉਹਨਾਂ ਨੂੰ ਜੋ ਦੇਖਿਆ ਬੋਨ ਪ੍ਰੋਟਰੂਡਿੰਗ ਸੀਗੀਆਂ, ਈਅਰ ਬਲੀਡ ਕਿ ਸੀਗੀਆਂ ਤਾਂ ਉਹ ਕਿੱਥੋਂ ਇੱਥੋਂ ਬਾਂਹ ਤੋਂ ਜਾਂ ਲੱਤ ਤੋਂ ਇੱਥੋਂ ਕਿੱਥੋਂ? ਸੀਗੀਆਂ, ਅੱਛਾ, ਗੁੱਟ ਉਹਨਾਂ ਦੇ ਤੋਂ, ਸਟਮਕ ਤੋਂ ਦੇਖ ਰਹੀਆਂ ਸੀ, ਉਹਨਾਂ ਦੇ ਰਿਬਸ ਵਗੈਰਾ। ਲੈਗਸ ਤੋਂ ਹਾਂਜੀ। ਸੋ ਪਤਾ ਹੂੰ। ਲੱਗ ਰਿਹਾ ਸੀਗਾ ਵੀ ਇੰਟਰਨਲ ਇੰਜਰੀਜ਼ ਜ਼ਿਆਦੇ ਆ, ਬਾਹਰੋਂ ਜਿੱਦਾਂ ਤੁਸੀਂ ਆਪਣੇ ਹੁੰਦਾ ਕਿ ਲੱਤ ਚੋਂ ਬਲੀਡ ਹੋ ਰਹੀ ਹੈ, ਹਾਂ, ਆਊਟ ਹਾਂ, ਬਲੀਡ ਹਾਂ, ਨਹੀਂ ਹਾਂ। ਸੀ ਹੈਗੀ ਉਹਨਾਂ ਦੇ। ਓਕੇ। ਥੋੜਾ ਜਿਹਾ ਇਹ ਸੀਗਾ ਵੀ ਠੰਡ ਜ਼ਿਆਦਾ ਕਰਕੇ ਵੀ ਖੂਨ ਜੰਮ ਹਾਈਪਰਥਰਮੀਆ ਨਾ ਹੋ ਚੁੱਕਿਆ ਜਾਵੇ। ਸੀਗਾ, ਹਾਂਜੀ, ਹਾਈਪੋਥਰਮੀਆ ਨਾਲ ਹੂੰ, ਖੂਨ ਜੰਮ ਚੁੱਕਿਆ ਸੀ ਆਲਰੇਡੀ। ਸੋ ਹੂੰ। ਆਊਟਸਾਈਡ ਤੋਂ ਅਸੀਂ ਉਹਨਾਂ ਨੂੰ ਕੋਈ ਟ੍ਰੀਟਮੈਂਟ ਦੇ ਨਹੀਂ ਸੀ ਸਕਦੇ। ਤੇ ਇੱਕ ਸਾਡੀ ਠੀਕ ਹੈ। ਜੌਬ ਥੋੜ੍ਹੀ ਜਿਹੀ ਏਦਾਂ ਦੀ ਆ ਵੀ ਸਾਨੂੰ ਸੀਪੀਆਰ ਵਗੈਰਾ ਦੀ ਟ੍ਰੇਨਿੰਗ ਆ ਜਿਹੜੀ ਜ਼ਿਆਦਾ ਰੱਖਣੀ ਨਹੀਂ ਪੈਂਦੀ ਹੈਗੀ, ਓਕੇ, ਕਿਉਂਕਿ ਅਸੀਂ ਬੈਡਸਾਈਡ ਨਰਸਿੰਗ ਨਹੀਂ ਕਰਦੇ ਹੈਗੇ, ਸਾਡਾ ਕੰਮ ਜ਼ਿਆਦਾ ਪੇਪਰ ਵਰਕ ਦਾ ਹੁੰਦਾ। ਪੇਪਰ ਵਰਕ ਸੋ ਦਾ ਹੁੰਦਾ। ਪਰ ਤੁਸੀਂ ਸਾਡੇ ਰਜਿਸਟਰਡ ਨਰਸ ਆ, ਤੁਸੀਂ ਉਹ ਰੈਕੋਗਨਾਈਜ਼ ਕੀਤਾ ਵੀ ਲਾਈਕ ਸਿਚੁਏਸ਼ਨ ਵੈਰੀ ਕ੍ਰਿਟੀਕਲ ਆ। ਹਾਂਜੀ, ਕਿਉਂਕਿ ਸਾਡਾ ਬੇਸਿਕਲੀ ਬਿਕੋਜ਼ ਅਸੀਂ ਪਹਿਲਾਂ ਕੰਮ ਕਰਦੇ ਰਹੇ ਹਾਂ ਬੈਡਸਾਈਡ ਤੋਂ ਸਾਨੂੰ ਪਤਾ ਨੌਲੇਜ ਤਾਂ ਹੈਗੀ ਆ, ਹੂੰ, ਹੂੰ, ਪਰ ਹੂੰ, ਹੂੰ, ਹੂੰ। ਅਸੀਂ ਹੁਣ ਸਾਡੀ ਜੌਬ ਆ ਜਿਹੜੀ ਅਸੀਂ ਸਿਰਫ ਪੇਪਰ ਵਰਕ ਦੀ ਜੌਬ ਕਰਦੇ ਹਾਂ, ਅਸੀਂ ਰਿਕੁਆਇਰਡ ਨਹੀਂ ਹੈਗੇ ਬੈਡਸਾਈਡ ਨਰਸਿੰਗ ਲਈ। ਹੂੰ, ਸੋ ਠੀਕ ਆ। ਤਾਂ ਕਰਕੇ ਅੱਛਾ, ਉਹ ਤੁਹਾਡੇ ਚੀਜ਼ ਮਨ 'ਚ ਉਦੋਂ ਕੀ ਆਇਆ ਜਦੋਂ ਉਹ ਦੇਖਿਆ ਵੀ ਤੁਸੀਂ ਰੁਕੋ? ਨਹੀਂ ਤਾਂ ਦੇਖੋ ਸਾਰੇ ਜਾਣੇ ਟਰੈਵਲ ਕਰਦੇ, ਮੈਂ ਵੀ ਆ, ਹੋਰ ਬਹੁਤ ਸਾਰੇ ਆਪਣੇ ਸੁਣਨ ਵਾਲੇ, ਦੇਖਣ ਵਾਲੇ, ਆਪਾਂ ਐਕਸੀਡੈਂਟ ਦੇਖਦੇ ਆ, ਹੁੰਦੇ ਆ, ਉਦੋਂ ਤਾਂ ਬੰਦੇ ਨੂੰ ਇਹ ਮਨ 'ਚ ਹੁੰਦਾ ਯਾਰ ਮਸਾਂ ਟ੍ਰੈਫਿਕ 'ਚੋਂ ਨਿਕਲੇ, ਚੱਲ ਜਲਦੀ-ਜਲਦੀ ਗੱਡੀ ਭਜਾਓ ਤੇ ਜਿਹੜਾ ਇੱਥੋਂ ਨਿਕਲੀਏ। ਤੁਹਾਡੇ ਮਨ 'ਚ ਉਦੋਂ ਕੀ ਆਇਆ ਜਾਂ ਤੁਹਾਡੇ ਨਾਲ ਜਿਹੜੇ ਸੀਗੇ ਕੀ ਮਨ 'ਚ ਆਇਆ ਵੀ ਤੁਸੀਂ ਰੋਕ ਕੇ ਦੇਖੀਏ? ਇੱਕ ਤਾਂ ਆਪਾਂ ਸਿੱਖ ਆ, ਆਪਣੀ ਇਨਸਾਨੀਅਤ ਆਪਾਂ ਨੂੰ ਗੁਰੂਆਂ ਨੇ ਇਹੀ ਸਿਖਾਇਆ ਹੈ ਵੀ ਹਰ ਇੱਕ ਬਿਲਕੁਲ। ਦੀ ਮਦਦ ਕਰੋ। ਪਹਿਲੀ ਗੱਲ ਹੂੰ, ਤਾਂ ਹੂੰ, ਇਹ ਆ ਹਨਾ, ਜਿਹੜੀ ਕਿ ਮੈਂ ਸੋਚੀ, ਮੇਰੇ ਨਾਲ ਦੇ ਸੀਗੇ ਉਹਨਾਂ ਨੇ ਵੀ ਇਹੀ ਸੋਚਿਆ ਵੀ ਇਨਸਾਨੀਅਤ ਹੈ। ਦੂਜੀ ਗੱਲ ਆਪਾਂ ਨਰਸਿਸ ਆ, ਸਾਡੀ ਹੂੰ, ਟ੍ਰੇਨਿੰਗ ਇਹ ਆ ਵੀ ਆਪਾਂ ਨੂੰ ਕਰਨਾ ਪੈਣਾ। ਮਤਲਬ ਅਸੀਂ ਹੂੰ, ਹੋਰ ਵੀ ਕਰਨਾ ਚਾਹੁੰਦੇ ਸੀ, ਹੋਰ ਲੋਕਾਂ ਦੀ ਵੀ ਮਦਦ ਕਰਨਾ ਚਾਹੁੰਦੇ ਸੀ, ਪਰ ਸਾਡੇ ਕੋਲ ਇੱਕ ਤਾਂ ਆਪਸ਼ਨਸ ਹੈ ਨਹੀਂ ਸੀਗੇ ਤੇ ਹੂੰ। ਰਿਸੋਰਸਿਸ ਸਾਡੇ ਕੋਲ ਓਨੇ ਹੀ ਸੀ ਵੀ ਅਸੀਂ ਜਿੰਨਾ ਲਿਮਿਟਿਡ ਕਰ ਸੀਗੇ। ਸਕਦੇ ਸੀਗੇ। ਹਾਂਜੀ, ਹੂੰ, ਕਿਉਂਕਿ ਜੇ ਅਸੀਂ ਵਾਪਸ ਜਾਂਦੇ ਸੀਗੇ ਪ੍ਰੋਬਲਮ ਇਹ ਸੀ ਅਸੀਂ ਖੁਦ ਸਟਕ ਹੁੰਦੇ ਸੀ ਤੇ ਅਸੀਂ ਵੀ ਨਹੀਂ ਸੀ ਬਚਣਾ ਹੈਗਾ। ਹੂੰ, ਹੂੰ, ਸੋ ਹੂੰ, ਹੂੰ, ਅਸੀਂ ਓਨਾ ਹੀ ਕਰ ਸਕਦੇ ਸੀ ਜਿੰਨਾ ਸਾਡੇ ਕੋਲੇ ਸੀਗਾ ਉਸ ਟਾਈਮ ਤੇ। ਸੋ ਹੂੰ। ਮੈਂ ਚਾਹੁੰਦੀ ਹਾਂ ਵੀ ਆਪਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ, ਆਪਣੇ ਗੁਰੂਆਂ ਦਾ ਮੈਸੇਜ ਯਾਦ ਰੱਖਣਾ ਚਾਹੀਦਾ ਵੀ ਕਰੋ, ਸਰਬੱਤ ਜੋ ਦਾ ਕਰ ਭਲਾ। ਸਕਦੇ ਆ ਹਾਂਜੀ, ਭਲਾ ਕਰਨਾ। ਹੂੰ। ਹੁਣ ਉਹ ਇਨਸਾਨ ਮਤਲਬ ਚਲੋ ਸ਼ਾਇਦ ਰੱਬ ਨੇ ਸਾਨੂੰ ਉਸ ਟਾਈਮ ਉੱਥੇ ਪਹੁੰਚਾਇਆ ਹਨਾ, ਤੁਸੀਂ ਉਹਨਾਂ ਲਈ ਹੁਣ ਫਰਿਸ਼ਤਿਆਂ ਵਾਂਗੂ ਪਹੁੰਚੇ ਜੀ, ਫਰਿਸ਼ਤਿਆਂ ਵਾਂਗੂ ਹਾਂਜੀ। ਪਹੁੰਚੇ ਆ, ਬਿਲਕੁਲ। ਤੇ ਮਤਲਬ ਸਾਡੇ ਹੱਥੋਂ ਲਿਖਿਆ ਸੀ ਬਾਬਾ ਜੀ ਸਾਨੂੰ ਲੈ ਕੇ ਪਹੁੰਚੇ ਉੱਥੇ ਹਨਾ। ਕਿਆ ਬਾਤ ਹੈ, ਖਣੀ ਕਿਆ ਬਾਤ। ਨਹੀਂ ਜੇ ਉਹਨਾਂ ਲਈ ਨਾ ਪਹੁੰਚਦੇ ਅਸੀਂ ਸ਼ਾਇਦ ਉਹ ਐਕਸੀਡੈਂਟ ਦਾ ਹਿੱਸਾ ਹੁੰਦੇ। ਯੂ ਕੁਛ ਵੀ ਨੈਵਰ ਹੋ ਨੋ ਹਨਾ। ਸਕਦਾ ਸੀਗਾ, ਹਾਂਜੀ, ਤੇ ਬਿਲਕੁਲ। ਉਹਨਾਂ ਦੇ ਕਰਮਾਂ ਨੂੰ ਅਸੀਂ ਬਚ ਗਏ। ਉਦੋਂ ਬਾਅਦ ਫਿਰ ਹੂੰ। ਮੈਂ ਉਹਨਾਂ ਨੂੰ ਫਾਲੋ ਅਪ ਕੀਤਾ। ਉਹਨਾਂ ਨੇ ਆਈ ਥਿੰਕ 2 ਵਾਰੀ ਉਹਨਾਂ ਨੂੰ ਡਿਫਰੈਂਟ ਹਸਪੀਟਲ ਸਪੈਸ਼ਲਾਈਜ਼ਡ 'ਚ ਸ਼ਿਫਟ ਕੀਤਾ ਤੇ ਹੀ ਏਅਰਲਿਫਟ ਸਰਵਾਈਵਡ। ਵੀ ਕਹਿੰਦੇ ਕਰਨਾ ਪਿਆ ਸੀਗਾ ਇੱਕ ਵਾਰੀ ਹਾਂਜੀ, ਤਾਂ। ਉਹਨਾਂ ਨੂੰ ਉੱਥੋਂ ਕੀਤਾ ਬੇਕਰਸਫੀਲਡ, ਫਿਰ ਇੱਥੋਂ ਗਾਂਹ ਏਅਰਲਿਫਟ ਕੀਤਾ ਤੇ ਸਰਵਾਈਵਡ ਉਹਨਾਂ ਦੀ ਬਹੁਤ ਵਧੀਆ ਫੁੱਲੀ ਰਿਕਵਰੀ ਹੋ ਗਈ। ਹੁਣ ਉਹ ਜੌਬ ਕਰ ਤੁਸੀਂ ਰਹੇ ਆ ਮਿਲੇ ਐਲਏ 'ਚ। ਉਹਨਾਂ ਨੂੰ ਬਾਅਦ ਦੇ ਵਿੱਚ? ਨਹੀਂ, ਮਿਲਣ ਦਾ ਸਬੱਬ ਨਹੀਂ ਬਣਿਆ। ਅੱਛਾ, ਉਹ ਐਲਏ ਜੌਬ ਕਰ ਰਿਹਾ, ਪਰ ਉਹਦੀ ਫੈਮਿਲੀ ਮਿਲੀ, ਬਹੁਤ ਵਧੀਆ, ਉਹਨਾਂ ਦੀ ਬਹੁਤ ਫੈਮਿਲੀ ਖੁਸ਼ ਆ। ਹਾਂਜੀ। ਤੁਹਾਡੇ ਮਤਲਬ ਸ਼ਹਿਰ ਦੇ ਵੀ ਤੁਹਾਡੇ ਦੇ ਹੀ ਸੀਗੇ ਨਾ ਜਦੋਂ ਉਹ ਆਏ ਹਾਂਜੀ, ਸੀਗੇ? ਉਦੋਂ ਹਾਂਜੀ। ਸੀਗੇ ਫਿਰ ਉਹ ਥੋੜਾ ਡਾਕੂਮੈਂਟਸ ਕਰਕੇ ਇੱਥੋਂ ਮੂਵ ਹੋ ਗਏ। ਤੁਸੀਂ ਨਾਂ ਦੱਸ ਸਕਦੇ ਹੋ ਉਹਨਾਂ ਦਾ?
ਨਹੀਂ ਜੀ, ਕਿਰਪਾ ਨਾਂ ਨਹੀਂ ਕਰਕੇ ਦੱਸ ਮੈਂ ਸਕ ਦੱਸ ਨਹੀਂ ਸਕਦੀ। ਹਾਂਜੀ। ਠੀਕ ਹੈ, ਓਕੇ ਤੇ ਆਈ ਥਿੰਕ ਥੋੜ੍ਹੀਆਂ ਹਾਂਜੀ, ਸਟੇਟ ਦੀਆਂ ਰੈਗੂਲੇਸ਼ਨਸ ਸ਼ਾਇਦ ਏਦਾਂ ਦੀਆਂ ਹਾਂਜੀ, ਜਿਹੜੀਆਂ ਉਹ ਹਾਂਜੀ, ਕਰਦੀਆਂ ਹੈ। ਚਲੋ ਕੋਈ ਨਹੀਂ, ਪਰ ਜਿਹੜੇ ਵੀ ਹਾਂਜੀ। ਉਹ ਵੀਰ ਜੀ ਸੀਗੇ, ਤਾਂ ਉਹ ਡੈਫੀਨੇਟਲੀ ਜਪ੍ਰੀਤ ਭੈਣ ਜੀ ਨੂੰ ਆ ਕੇ ਜ਼ਰੂਰ ਮਿਲਿਓ ਜੀ, ਜੇ ਤੁਸੀਂ ਆਹ ਦੇਖ ਰਹੇ ਆ। ਉਹਨਾਂ ਦਾ ਥੈਂਕ ਯੂ ਕਰੋ। ਮਿਸ ਨਾਲ ਤੁਹਾਡੀ ਮੈਨੂੰ ਲੱਗਦਾ ਸੈਂਡੋਵਾਲ ਜਿਹੜੇ ਸੀਗੇ ਨਾਲ, ਐਰਿਕ ਐਰਿਕ ਸੈਂਡੋਵਾਲ, ਹਾਂਜੀ। ਹਾਂਜੀ, ਉਹ ਨਾਲ ਸੀਗੇ। ਸੋ ਦੋਨਾਂ ਭੈਣਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਉਹ ਸੋਰੀ ਉਹ ਮਿਸਟਰ ਸੀਗੇ ਸ਼ਾਇਦ, ਰਾਈਟ? ਹਾਂਜੀ, ਉਹ ਹਾਂਜੀ, ਮਿਸਟਰ ਸੀਗੇ, ਹਾਂਜੀ, ਹਾਂਜੀ। ਉਹਨਾਂ ਦਾ ਇਹਨਾਂ ਭੈਣ ਭਰਾਵਾਂ ਦਾ ਜ਼ਰੂਰ ਧੰਨਵਾਦ ਜਿਹੜਾ ਵਿਸ਼ੇਸ਼ ਤੌਰ ਤੇ ਕਰਿਓ ਵੀ ਫਿਰ ਵੀ ਪ੍ਰੋਟੋਕਾਲ ਨੂੰ ਸਾਈਡ ਤੇ ਰੱਖ ਕੇ, ਇਨਸਾਨੀਅਤ ਨੂੰ ਮੋਹਰੇ ਰੱਖ ਕੇ, ਗੁਰੂ ਦੇ ਹੁਕਮ ਨੂੰ ਦੇਖਦੇ ਹੋਏ ਉਹਨਾਂ ਨੇ ਤੁਹਾਡੀ ਜਿਹੜੀ ਉਹ ਮਦਦ ਕੀਤੀ ਤੇ ਅੱਜ ਤੁਸੀਂ ਇਸ ਜੀਵਨ ਜਿਹੜਾ ਉਹ ਤੁਸੀਂ ਜੀ ਰਹੇ ਆ। ਸੋ ਥੈਂਕ ਯੂ ਆ ਤੁਹਾਡਾ। ਅੱਛਾ, ਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਫਿਰ ਕਦੋਂ ਪਤਾ ਲੱਗਾ ਵੀ ਇਹ ਮੈਡਲ ਆਫ ਵੈਲਰ ਦੇ ਲਈ ਤੁਹਾਨੂੰ ਰੈਕੋਗਨਾਈਜ਼ ਕੀਤਾ ਗਿਆ ਆ? ਕਿਉਂਕਿ 10-12 ਇਸ ਵਾਰ 13 ਜਣਿਆਂ ਨੂੰ ਜਿਹੜਾ ਉਹ ਮਿਲਿਆ ਆ। ਸੋ ਤੁਹਾਨੂੰ ਕਦੋਂ ਪਤਾ ਲੱਗਾ ਸੀਗਾ ਵੀ ਤੁਹਾਡੀ ਇਸ ਚੀਜ਼ ਦੇ ਲਈ ਜਿਹੜਾ ਮੈਡਲ ਆਫ ਵੈਲਰ ਤੁਹਾਨੂੰ ਮਿਲਣਾ ਹੈ? ਸਾਨੂੰ ਅਪ੍ਰੈਲ ਦੇ ਵਿੱਚ ਦੱਸਿਆ ਗਿਆ। ਅੱਛਾ, ਅਪ੍ਰੈਲ ਦੇ 2 ਵਿੱਚ ਸਾਲ ਕੀ ਬਾਅਦ, ਕੀ ਕੋਈ ਹਾਂਜੀ। ਇਸ ਕੀ ਕੋਈ ਇਸ ਦੇ ਲਈ ਮਹਿਕਮੇ ਵੱਲੋਂ ਘੱਲਿਆ ਜਾਂਦਾ ਆ, ਜਾਂ ਕੋਈ ਇਸ ਦੇ ਲਈ ਤੁਹਾਨੂੰ ਉੱਥੇ ਕੋਈ ਲਿਖ ਕੇ ਘੱਲਿਆ ਜਾਂਦਾ, ਜਾਂ ਆਟੋਮੈਟਿਕਲੀ ਇਹ ਕਿ ਕਿੱਦਾਂ ਹੁੰਦਾ, ਪ੍ਰੋਸੈਸ ਕੀ ਹੁੰਦਾ ਇਹਦਾ? ਸੋ ਇਹਦੇ ਲਈ ਤੁਸੀਂ ਇੱਕ ਤਾਂ ਕੈਲੀਫੋਰਨੀਆ ਮਤਲਬ ਡਿਪਾਰਟਮੈਂਟ ਦੇ EMPLOYEES ਚਾਹੀਦੇ ਆ, ਜਿਵੇਂ ਹੁਣ ਸਟੇਟ EMPLOYEES ਆ। ਇਹਦੇ ਵਿੱਚ ਹੁਣ ਕੁਛ ਅਸੀਂ CDPH ਦੇ ਅਸੀਂ 2 ਜਾਣੇ ਸੀਗੇ, ਸੋ ਅਸੀਂ 2 ਹਾਂਜੀ, ਹੀ ਆ ਜਿਨ੍ਹਾਂ ਨੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ 'ਚ ਮਿਲਿਆ ਆ। ਠੀਕ ਕੁਛ ਹੈ। ਕੈਲਟ੍ਰਾਨ ਦੇ EMPLOYEES ਆ, ਇਹ ਮੇਨਲੀ ਤਾਂ ਆਰਮੀ ਦਾ ਅਵਾਰਡ ਆ, ਹੂੰ, ਹੂੰ, ਜਿਹੜੇ ਹੂੰ, ਆਰਮੀ EMPLOYEES ਨੂੰ ਮਿਲਦਾ ਆ। ਹੂੰ, ਕੁਛ ਹੂੰ, ਸਾਡੇ ਨਾਲ ਸੀਗੇ CHP ਦੇ, ਉਹਨਾਂ ਨੂੰ ਮਿਲਦਾ ਉਹਨਾਂ ਨੂੰ ਆ। ਮਿਲਿਆ, ਵੈਰੀ ਹਾਂਜੀ, ਗੁੱਡ। ਮੇਨਲੀ ਇਹ ਹੀਰੋਇਜ਼ਮ ਦਾ ਅਵਾਰਡ ਆ ਵੀ ਜਿਹੜਾ ਤੁਹਾਡੀ ਜੌਬ ਰਿਕੁਆਇਰ ਨਹੀਂ ਕਰਦੀ, ਤੁਸੀਂ ਉਹਦੇ ਤੋਂ ਅਬਵ ਐਂਡ ਅਬਵ ਬਿਯੋਂਡ ਐਂਡ ਬਿਯੋਂਡ, ਸਰਵਿਸਿਜ਼ ਕਰਦੇ ਆ। ਬਿਲਕੁਲ, ਹਾਂਜੀ, ਬਿਲਕੁਲ। ਸੋ ਜਿਹੜਾ ਤੁਹਾਨੂੰ ਲੋੜ ਨਹੀਂ, ਪਰ ਤੁਸੀਂ ਮਤਲਬ ਬੇਸਿਕਲੀ ਇਨਸਾਨੀਅਤ ਲਈ ਕਰਦੇ ਆ, ਜੋ ਇਨਸਾਨੀਅਤ ਆਪਣੇ ਲਈ ਗੁਰੂਆਂ ਨੇ ਸਿਖਾਇਆ ਆ, ਜੋ ਉਹੀ ਆਪਾਂ ਨੂੰ ਚੀਜ਼ ਆ। ਹਾਂਜੀ, ਬਿਲਕੁਲ। ਸੋ ਉਹੀ ਆ। ਨਹੀਂ, ਬਹੁਤ ਬਹੁਤ ਖੁਸ਼ੀ ਵਾਲੀ ਗੱਲ ਹੈ ਭੈਣ ਜੀ, ਤੇ ਤੁਸੀਂ ਬਹੁਤ ਮੋਟੀਵੇਸ਼ਨਲ ਜਿਹੜੀ ਗੱਲ ਦੱਸੀ ਆ, ਇਨਸਪਾਇਰ ਕਰਨ ਵਾਲੀ ਗੱਲ ਦੱਸੀ ਹੈ, ਤੇ ਸਾਰਿਆਂ ਦੇ ਦਿਲਾਂ ਦੇ ਵਿੱਚ ਇੱਕ ਹਲੂਣਾ ਵੀ ਨਾਲ ਦਿੱਤਾ ਆ ਵੀ ਗੁਰੂਆਂ ਵੱਲੋਂ ਦਿੱਤੀ ਗਈ ਆਪਾਂ ਨੂੰ ਜੋ ਸਮਝ ਆ, ਇਨਸਾਨੀਅਤ ਨੂੰ ਜਿਹੜਾ ਮੁੱਖ ਰੱਖਦੇ ਹੋਏ, ਜਿੱਥੇ ਕਿਤੇ ਵੀ ਮਦਦ ਦੀ ਜਿਹੜੀ ਉਹ ਲੋੜ ਆ, ਉਸ ਦੇ ਲਈ ਅੱਗੇ ਆਓ। ਤੁਹਾਡੇ ਦੁਆਰਾ ਵਧਾਏ ਗਏ 2 ਕਦਮ ਉਹ ਕਿਸੇ ਦੀ ਜਾਨ ਜਿਹੜੀ ਉਹ ਬਚਾ ਸਕਦੇ ਆ। ਜਿਸ ਤਰੀਕੇ ਦੇ ਨਾਲ ਤੁਸੀਂ ਤੇ ਤੁਹਾਡੇ ਸਾਥੀ ਨੇ ਉਸ ਟਾਈਮ ਦੇ ਉੱਤੇ ਇਹਨਾਂ ਜਿਹੜੇ ਸਿੰਘ ਸਾਹਿਬ ਦੀ ਜਿਹੜੀ ਉਹ ਜਾਨ ਜਿਹੜੀ ਉਹ ਬਚਾਈ ਆ। ਸੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ, ਤੁਸੀਂ ਆਪਣੇ ਕੀਮਤੀ ਵਕਤ ਚੋਂ ਵਕਤ ਕੱਢ ਕੇ ਇਸ ਚੀਜ਼ ਦੇ ਬਾਰੇ ਜਿਹੜਾ ਉਹ ਦੱਸਿਆ, ਤੇ ਅਸੀਂ ਪੂਰੀ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਾਰੇ ਸਾਡੇ ਸਰੋਤਿਆਂ ਵੱਲੋਂ, ਦਰਸ਼ਕਾਂ ਵੱਲੋਂ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ, ਥੈਂਕ ਯੂ ਕਰਦੇ ਹਾਂ ਵੀ ਤੁਸੀਂ ਇਹ ਜਿਹੜੀ ਇਨਸਾਨੀਅਤ ਦੀ ਜਿਹੜੀ ਇਹ ਸੇਵਾ, ਸਿੱਖੀ ਦੇ ਜਿਹੜੇ ਅਸਲ ਅਮਲ ਜਿਹੜਾ ਆ, ਤੁਸੀਂ ਉਸ ਦੇ ਜੋ ਦੱਸਿਆ ਜਾਂਦਾ ਜੋ ਮਾਰਗ ਆ, ਉਹ ਤੁਸੀਂ ਅਮਲ ਕਰਕੇ ਜਿਹੜਾ ਉਹ ਦਿਖਾਇਆ ਆ। ਸੋ ਜਪ੍ਰੀਤ ਭੈਣ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੇ ਉਮੀਦ ਕਰਦੇ ਹਾਂ ਵੀ ਆਉਣ ਦੇ ਸਮੇਂ ਦੇ ਵਿੱਚ ਤੁਹਾਡੇ ਤੋਂ ਅਸੀਂ ਵੀ ਤੇ ਬਾਕੀ ਵੀ ਸਾਰੇ ਜਿਹੜੇ ਇੰਸਪਾਇਰ ਹੋ ਕੇ ਇਦਾਂ ਹੀ ਮਦਦ ਕਰੀਏ। ਬਹੁਤ ਜ਼ਰੂਰ ਸ਼ੁਕਰੀਆ ਜੀ, ਭੈਣ ਜੀ, ਬਹੁਤ-ਬਹੁਤ ਵਾਹਿਗੁਰੂ ਜੀ ਧੰਨਵਾਦ। ਕਾ